ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਜੇਕਰ ਮੈਂ ਖਬਰ ਦੇ ਵੱਲ ਵਧਾਂ ਤਾਂ ਅੱਜ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਖਬਰ ਇਲੈਕਸ਼ਨ ਕਮਿਸ਼ਨ ਦੇ ਵੱਲ ਜਾਂਦੇ ਹੋਏ ਓਪੋਜੀਸ਼ਨ ਪਾਰਟੀ ਦੇ ਲੀਡਰ। ਓਪੋਜੀਸ਼ਨ ਪਾਰਟੀ ਦੇ ਲੀਡਰ ਇਲੈਕਸ਼ਨ ਕਮਿਸ਼ਨ ਜਾਣਾ ਚਾਹੁੰਦੇ ਸੀ, ਮਿਲਣਾ ਚਾਹੁੰਦੇ ਸੀ। ਜਿਹੜੇ ਵੋਟਰ ਵੈਰੀਫਿਕੇਸ਼ਨ ਦਾ ਮੁੱਦਾ ਹੈ ਉਸ ਨੂੰ ਉਹ ਰੱਖਣਾ ਚਾਹੁੰਦੇ ਸੀ, ਕਾਰਵਾਈ ਚਾਹੁੰਦੇ ਸੀ। ਪਰ ਉਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਸਾਰੇ ਦੇਸ਼ ਨੇ ਦੇਖਿਆ। ਕੀ ਕਹੋਗੇ ਇਹੋ ਜਿਹੀਆਂ ਹਰਕਤਾਂ ਤੇ ਜਦੋਂ ਸਾਹਮਣਿਓਂ ਸਰਕਾਰ ਪ੍ਰਸ਼ਾਸਨ ਉੱਤਰ ਆਵੇ, ਜਿਸ ਅਥਾਰਟੀ ਤੋਂ ਜਵਾਬ ਮੰਗਿਆ ਜਾ ਰਿਹਾ ਉਹਦੇ ਬਜਾਏ ਇੱਕ ਪਾਰਟੀ ਦੇ ਲੋਕ ਜਵਾਬ ਦੇ ਰਹੇ ਹੋਣ ਤਾਂ ਕੀ ਸਮਝਿਆ ਜਾਵੇ ਇਸ ਤੋਂ? ਹਾਂਜੀ, ਬੇਸਿਕਲੀ ਅੱਜ ਜਿਹੜੀ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਸਾਂਸਦ ਸਨ ਉਹਨਾਂ ਨੇ ਮਾਰਚ ਕੀਤਾ ਤੇ ਤਕਰੀਬਨ 300 ਜਿਹੜੇ ਐਮਪੀ ਸੀਗੇ ਆਪੋਜੀਸ਼ਨ ਪਾਰਟੀਆਂ ਦੇ ਉਹ ਸੜਕਾਂ ਤੇ ਉਤਰੇ। ਤ੍ਰਿਣਮੂਲ ਕਾਂਗਰਸ ਤੋਂ ਲੈ ਕੇ ਕਾਂਗਰਸ ਪਾਰਟੀ ਤੋਂ ਲੈ ਕੇ ਸਮਾਜਵਾਦੀ ਪਾਰਟੀ ਤੋਂ ਲੈ ਕੇ ਸਾਰੀ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹ ਸਾਰੇ ਅੱਜ ਉਹਨਾਂ ਨੇ ਇੱਕ ਲੰਬਾ ਮਾਰਚ ਕੀਤਾ। ਉਹਨਾਂ ਨੂੰ ਫੜ ਲਿਆ ਗਿਆ। ਉਹ ਸਾਰੇ ਪ੍ਰਧਾਨ ਮੰਤਰੀ ਆਵਾਸ ਤੱਕ ਮਾਰਚ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਚੋਣ ਆਯੋਗ ਦੇ ਦਫ਼ਤਰ ਜਾਣਾ ਸੀਗਾ। ਪਾਰਲੀਮੈਂਟ ਤੋਂ ਜਦੋਂ ਨਿਕਲੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਲੀਮੈਂਟ ਥਾਣੇ ਦੀ ਪੁਲਿਸ ਨੇ ਅਰੈਸਟ ਕਰ ਲਿਆ ਤੇ ਤਕਰੀਬਨ 2 ਘੰਟੇ ਤੱਕ ਉਹਨਾਂ ਨੂੰ ਪੁਲਿਸ ਡਿਟੈਂਸ਼ਨ 'ਚ ਰੱਖਿਆ ਗਿਆ। ਇਸ ਦੌਰਾਨ 3 ਜਿਹੜੇ ਐਮਪੀ ਸੀਗੇ, 2 ਮਹਿਲਾ ਸਾਂਸਦ ਅਤੇ ਇੱਕ ਜਿਹੜਾ ਪੁਰਸ਼ ਸਾਂਸਦ ਸੀ, ਉਹਨਾਂ ਦੀ ਤਬੀਅਤ ਵਿਗੜ ਗਈ ਤੇ ਇਹਦੇ 'ਚ ਜਦੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਰਾਹੁਲ ਗਾਂਧੀ ਨੂੰ, ਉਦੋਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਲੜਾਈ ਹੈ ਇੱਕ ਜਾਣੇ ਨੂੰ ਇੱਕੋ ਵੋਟ ਪਾਉਣ ਦਿੱਤੀ ਜਾਵੇ, ਉਹ ਲੜਾਈ ਹੈ। ਤੇ ਉਹਨਾਂ ਨੇ ਕਿਹਾ ਕਿ ਵੋਟ ਚੋਰੀ ਕੀਤੀ ਹੈ ਤੇ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਵੋਟ ਚੋਰ ਗੱਦੀ ਛੋੜ, ਇਹ ਨਾਰੇ ਵੀ ਲੱਗੇ। ਤੇ ਇਸ ਤੋਂ ਬਾਅਦ ਜਿਹੜਾ ਇੱਕ ਪੂਰੇ ਹਿਸਾਬ ਨਾਲ ਕੇਂਦਰੀ ਚੁਣਾਵ ਆਯੋਗ ਨੂੰ ਬਚਾਉਣ ਦੀ ਪੂਰੀ ਕਵਾਇਦ ਹੈ, ਉਹਦੇ ਤੇ ਕਈ ਸਾਰੇ ਸਾਂਸਦਾਂ ਨੇ ਆਪਣੀ ਗੱਲ ਰੱਖੀ ਤੇ ਜਿਹੜੇ ਉੱਤਰ ਪ੍ਰਦੇਸ਼ ਤੋਂ ਵੱਡੇ ਆਗੂ ਹਨ ਅਖਿਲੇਸ਼ ਯਾਦਵ, ਉਹ ਬੈਰੀਗੇਡ ਟੱਪ ਗਏ ਸੀਗੇ। ਬੈਰੀਗੇਡ ਟੱਪਣ ਤੋਂ ਬਾਅਦ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਪਰ ਮਤਲਬ ਅੱਜ ਦੇਖਣ ਨੂੰ ਮਿਲਿਆ ਕਿ 1 to 1 ਇੱਕ ਫਾਈਟ ਜਿਹੜੀ ਦਿੱਲੀ ਪੁਲਿਸ ਨਾਲ ਸਾਰੇ ਐਮਪੀਜ਼ ਲੜਨ ਦੇ ਮੂਡ 'ਚ ਸੀਗੇ। ਸਾਰਿਆਂ 'ਚ ਫਰਸਟ੍ਰੇਸ਼ਨ ਦੇਖਣ ਨੂੰ ਮਿਲ ਰਹੀ ਸੀਗੀ ਤੇ ਅੱਜ ਵੋਟ ਬਚਾਓ ਬੈਨਰ ਸਾਰਿਆਂ ਦੇ ਹੱਥ 'ਚ ਸੀਗੇ ਤੇ ਇਹ ਅੱਜ ਇਹਨਾਂ ਨੇ ਡਿਕਲੇਅਰ ਕੀਤਾ ਸੀਗਾ ਕਿ ਇੰਡੀਆ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਤੇ ਬੈਰੀਗੇਡ ਵੀ ਤੋੜੇ ਗਏ ਪਰ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸਾਰੇ ਐਮਪੀਜ਼ ਨੂੰ ਤੇ ਬਾਅਦ 'ਚ ਫਿਰ 2 ਘੰਟੇ ਬਾਅਦ ਛੱਡ ਦਿੱਤਾ ਗਿਆ। ਹੁਣ ਅੱਗੇ ਦੇਖਾਂਗੇ ਕਿ ਅੱਗੇ ਉਹ ਕੀ ਰੂਪਰੇਖਾ ਲੈਂਦੇ ਨੇ। ਜੀ। ਲੋਕ ਸਭਾ ਦੇ ਵਿੱਚ ਬਿਨਾਂ ਚਰਚਾ ਤੋਂ ਹੀ ਨਵਾਂ ਆਇਕਰ ਬਿੱਲ ਪਾਸ ਹੋ ਗਿਆ, ਟੈਕਸ ਬਿੱਲ ਪਾਸ ਹੋ ਗਿਆ। ਇਹ ਕਿਵੇਂ ਹੋ ਗਿਆ ਜੀ? ਇਹ ਸੰਭਵ ਹੈ? ਹਾਂਜੀ, ਬੇਸਿਕਲੀ ਦੇਖੋ ਇਹ ਜਿਹੜੇ ਐਮਪੀ ਸੀਗੇ ਤਾਂ ਬਾਹਰ ਅੰਦੋਲਨ ਕਰ ਰਹੇ ਸੀ। ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਐਮਪੀ ਸੀਗੇ ਉਹ ਤਾਂ ਇੱਕ ਜਣੇ ਨੂੰ ਇੱਕ ਵੋਟ ਦਾ ਹੀ ਅਧਿਕਾਰ ਹੋਏ ਇਹਦੇ ਵਾਸਤੇ ਅੰਦੋਲਨ ਕਰ ਰਹੇ ਸੀਗੇ। ਪਰ ਅੰਦਰ ਜਿਹੜੀ ਪਾਰਟੀ ਹੈਗੀ ਆ ਸੱਤਾਧਾਰੀ ਪਾਰਟੀ ਬੀਜੇਪੀ, ਉਹਨੇ ਅੰਦਰ ਬਹੁਤ ਸਾਰੇ ਬਿੱਲ ਪਾਸ ਕਰਤੇ। ਇੱਕ ਤਾਂ ਨया ਜਿਹੜਾ ਇਨਕਮ ਟੈਕਸ ਬਿੱਲ ਹੈ ਨੰਬਰ 2 2024 ਉਹ ਹੀ ਪਾਸ ਕਰਤਾ। ਦੂਜਾ ਉਹਨਾਂ ਨੇ ਜਿਹੜਾ ਟੈਕਸੇਸ਼ਨ ਵਾਲਾ ਸੋਧ ਬਿੱਲ ਹੈ ਉਹ ਵੀ ਪਾਸ ਕਰਤਾ। ਇਸ ਤੋਂ ਇਲਾਵਾ ਰਾਜ ਸਭਾ ਦੇ ਵਿੱਚ ਗੋਆ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਬਿੱਲ ਪਾਸ ਕਰਤਾ। ਮਣੀਪੁਰ ਨਾਲ 3 ਵਿਧੇਇਕਾਂ ਨੂੰ ਪਾਸ ਕਰ ਦਿੱਤਾ ਗਿਆ। ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਜਿਹੜਾ ਕਿ ਖਾਸਾ ਖਤਰਨਾਕ ਬਿੱਲ ਹੈ। ਨੈਸ਼ਨਲ ਐਂਟੀ ਡੋਪਿੰਗ ਅਮੈਂਡਮੈਂਟ ਬਿੱਲ ਪਾਸ ਕਰ ਦਿੱਤਾ ਗਿਆ। ਯਾਨੀ ਕਿ ਬਹੁਤ ਸਾਰੇ ਬਿੱਲ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਸੀ, ਇੱਕ ਲੰਬੀ ਚੌੜੀ ਚਰਚਾ ਹੋਣੀ ਚਾਹੀਦੀ ਸੀਗੀ, ਉਹ ਸਾਰੇ ਪਾਸ ਕਰ ਦਿੱਤੇ ਗਏ ਇਹਦੇ 'ਚ। ਤੇ ਉਧਰ ਜਦਕਿ ਇੱਕ ਅੰਦੋਲਨ ਕਰ ਰਹੇ ਸੀਗੇ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਆਗੂ, ਤੇ ਇਹ ਤਾਂ ਮਤਲਬ ਪੁਰਾਣੀ ਰੀਤ ਰਹੀ ਹੈ। ਤੁਸੀਂ ਕਿਸਾਨ ਅੰਦੋਲਨ ਵਾਲਾ ਬਿੱਲ ਵੀ ਯਾਦ ਕਰੋ ਜਿਹੜਾ 3 ਖੇਤੀਬਾੜੀ ਕਾਨੂੰਨ ਲੈ ਕੇ ਆਏ ਸੀ, ਉਦੋਂ ਵੀ ਇਹਨਾਂ ਨੇ ਕੋਈ ਸਦਨ ਦੇ ਵਿੱਚ ਚਰਚਾ ਨਹੀਂ ਕਰਾਈ ਸੀਗੀ। ਇਹਨਾਂ ਨੇ ਰੋਲੇ ਰੱਪੇ 'ਚ ਹੀ ਉਹ ਪਾਸ ਕਰਤਾ ਸੀਗਾ ਤੇ ਐਂ ਹੁਣ 5-6 ਬਿੱਲ ਇਹਨਾਂ ਨੇ ਪਾਸ ਕਰ ਦਿੱਤੇ ਹਨ। ਜਿਹੜੇ ਇੰਡੀਆ ਦੇ ਸਪੋਰਟਸ ਪਰਸਨਸ ਹੈਗੇ ਆ ਉਹ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ ਦੇ ਉਲਟ ਹੈਗੇ ਆ। ਉਹ ਕਿਉਂਕਿ ਜਿਹੜਾ ਸਪੋਰਟਸ ਹੈ ਉਹ ਸਟੇਟ ਸਬਜੈਕਟ ਰਿਹਾਗਾ, ਉਹਨੂੰ ਕਿਤੇ ਨਾ ਕਿਤੇ ਜਿਹੜੀ ਕੇਂਦਰੀ ਤਾਕਤ ਹੈਗੀ ਆ, ਕੇਂਦਰੀ ਹੁਕੂਮਤ, ਉਹ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਯਾਨੀ ਕਿ ਸੂਬਿਆਂ ਦੇ ਅਧਿਕਾਰਾਂ 'ਚ ਕਟੌਤੀ ਹੋਈ ਹੈ। ਜਿਵੇਂ ਖੇਤੀਬਾੜੀ, ਸਪੋਰਟਸ, ਸਿੱਖਿਆ, ਇਹ ਸਾਰੇ ਕਿਤੇ ਨਾ ਕਿਤੇ ਸਟੇਟ ਸਬਜੈਕਟਸ ਹੁੰਦੇ ਆ।
ਉਹਨਾਂ ਚੋਂ ਹੁਣ ਸਟੇਟਾਂ ਤੋਂ, ਸੂਬਿਆਂ ਤੋਂ ਕਿਤੇ ਨਾ ਕਿਤੇ ਜਿਹੜਾ ਖੇਲ ਹੈ, ਸਪੋਰਟਸ ਹੈ, ਖੇਡ, ਉਹ ਖੋਲਿਆ ਗਿਆ। ਪਰ ਕਿਸੇ ਵੀ ਜਿਹੜੇ ਸੂਬੇ ਫੈਡਰਲਿਜ਼ਮ ਦੇ ਅੰਦੋਲਨਾਂ ਦੀ ਅਗਵਾਈ ਕਰਦੇ ਰਹੇ, ਕਿਸੇ ਚੋਂ ਵੀ ਕੋਈ ਆਵਾਜ਼ ਨਹੀਂ ਆਈ। ਪੰਜਾਬ ਦਾ ਚੁੱਪ ਹੈ, ਜਦ ਕਿ ਪੰਜਾਬ ਦਾ ਖੇਡ ਤੇ ਆਪਾਂ ਨੂੰ ਪਤਾ ਕਿ ਪੰਜਾਬ ਖੇਡਾਂ 'ਚ ਕਿੰਨਾ ਅੱਗੇ ਰਿਹਾ ਹੈਗਾ, ਪਰ ਪੰਜਾਬ ਤੋਂ ਖੇਡ ਵੀ ਖੋਲੇ ਗਏ ਹਨ। ਮਤਲਬ ਕਿਤੇ ਨਾ ਕਿਤੇ ਫੈਡਰਲ ਤਾਕਤ ਘੱਟ ਕੀਤੀ ਗਈ ਹੈ, ਤੇ ਇਹ ਸਾਰਾ ਬਿਨਾਂ ਚਰਚਾ ਤੋਂ ਹੋਇਆਗਾ। ਜੀ, ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਉੱਪਰ ਚੱਲਦੇ ਹਾਂ ਤਾਂ ਸੰਜੇ ਰਾਉਤ ਨੇ ਇੱਕ ਪੱਤਰ ਲਿਖਿਆ ਹੈ ਅਮਿਤ ਸ਼ਾਹ ਹੋਣਾ ਨੂੰ। ਉਹ ਪੱਤਰ 'ਚ ਪੁੱਛ ਰਹੇ ਨੇ ਜਗਦੀਪ ਧਨਖੜ ਹੋਣਾ ਦੇ ਬਾਰੇ, ਵਾਈਸ ਪ੍ਰੈਜ਼ੀਡੈਂਟ ਜਿਹੜੇ ਰਹੇ ਨੇ ਇਸ ਦੇਸ਼ ਦੇ, ਤੇ ਕਹਿੰਦੇ ਵੀ ਸ਼ੱਕ ਹੈ ਵੀ ਉਹਨਾਂ ਨੂੰ ਘਰ ਦੇ ਵਿੱਚ ਹੀ ਕੈਦ ਕਰਕੇ ਰੱਖਿਆ ਗਿਆ। ਇਹ ਸ਼ੰਕਾ ਜਤਾਈ ਹੈ ਇਹਨਾਂ ਨੇ, ਜਾਂ ਫਿਰ ਇਹਦੇ ਵਿੱਚ ਕੋਈ ਸੱਚ ਵੀ ਲੁਕਿਆ ਹੋਇਆ? ਦੇਖੋ, 2 ਦਿਨ ਪਹਿਲਾਂ ਰਾਜ ਸਭਾ ਦੇ ਸਾਂਸਦ ਕਪਿਲ ਸਿੱਬਲ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਜਦੋਂ ਤੋਂ ਧਨਖੜ ਸਾਹਿਬ ਨੇ ਇਸਤੀਫਾ ਦਿੱਤਾ ਹੈਗਾ, ਉਹ ਪਬਲਿਕ ਪਲੇਟਫਾਰਮਾਂ ਤੋਂ ਗਾਇਬ ਹਨ ਤੇ ਉਹ ਕਿਤੇ ਵੀ ਨਹੀਂ ਦੇਖੇ ਗਏ ਹਨ। ਇਸੇ ਚੀਜ਼ ਨੂੰ ਹੀ ਅੱਗੇ ਇਹਨਾਂ ਨੇ ਵਧਾਇਆਗਾ। ਤੇ ਸੰਜੇ ਰਾਉਤ ਨੇ ਵੀ ਲੈਟਰ ਜਿਹੜਾ ਲਿਖਿਆਗਾ, ਉਹਦੇ 'ਚ ਇਹ ਲਿਖਿਆ ਗਿਆ ਹੈ ਕਿ ਜਿਹੜੇ ਰਾਸ਼ਟਰਪਤੀ ਹੈਗੇ ਆ, ਉਹ ਕਾਫੀ ਦਿਨਾਂ ਤੋਂ ਦੇਖੇ ਨਹੀਂ ਗਏ ਹਨ। 21 ਜੁਲਾਈ ਨੂੰ ਉਹਨਾਂ ਨੇ ਇਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਉਹ ਕਿਤੇ ਵੀ ਪਬਲਿਕ ਫੋਰਮ ਤੇ ਦੇਖੇ ਨਹੀਂ ਗਏ। ਤੇ ਲਗਾਤਾਰ ਇੱਕ ਅਫਵਾਹ ਚੱਲ ਰਹੀ ਹੈ ਮਾਰਕੀਟ 'ਚ ਕਿ ਉਹਨਾਂ ਨੂੰ ਹਾਊਸ ਅਰੈਸਟ ਕਰ ਰੱਖਿਆ ਗਿਆ। ਕੀ ਇਹ ਗੱਲ ਸੱਚ ਹੈ? ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਦਾ ਸਵਾਸਥ ਕਿਵੇਂ ਦਾ ਹੈਗਾ, ਉਹ ਕਿੱਥੇ ਹਨ, ਕਿੱਥੇ ਰੱਖੇ ਗਏ ਹਨ, ਕੀ ਅਰੈਸਟ ਕੀਤਾ ਗਿਆ ਹੈਗਾ। ਤਾਂ ਇਹ ਕਈ ਸਾਰੇ ਸਵਾਲ ਨੇ ਇਸ ਲੈਟਰ 'ਚ ਹੈਗੇ ਆ। ਇਹ ਤਾਂ ਦੇਖੋ ਲਗਾਤਾਰ ਗੱਲ ਚੱਲੀ ਰਹੀ ਹੈ ਪਬਲਿਕ ਸਪੇਅਰ 'ਚ ਕਿ ਬਈ ਉਪ ਰਾਸ਼ਟਰਪਤੀ ਨੇ ਇਸਤੀਫਾ ਦਿੱਤਾ, ਉਸ ਤੋਂ ਬਾਅਦ ਉਹ ਕਿੱਥੇ ਨੇ। ਨਾ ਉਹਨਾਂ ਦਾ ਕੋਈ ਪ੍ਰੈਸ ਬਿਆਨ ਆਇਆ, ਨਾ ਉਸ ਤੋਂ ਬਾਅਦ ਜੇ ਹੈਲਥ ਦੇ ਰੀਜ਼ਨ ਸੀਗੇ ਕਿ ਉਹਨਾਂ ਨੇ ਹੈਲਥ ਕਰਕੇ ਆਪਣਾ ਇਸਤੀਫਾ ਦਿੱਤਾ, ਫਿਰ ਮੈਡੀਕਲ ਬੁਲੇਟਿਨ ਕੁਛ ਤਾਂ ਮਿਲੇ ਨਾ ਕਿ ਉਹਨਾਂ ਦੀ ਸਵਾਸਥ ਕਿਵੇਂ ਦਾ ਹੈਗਾ, ਕਿਹੜੇ ਹਸਪਤਾਲ 'ਚ ਭਰਤੀ ਨੇ, ਕਿੱਥੋਂ ਮੈਡੀਕੇਸ਼ਨ ਉਹਨਾਂ ਦੀ ਚੱਲ ਰਹੀ ਹੈ, ਕੁਛ ਵੀ ਉਹਨਾਂ ਬਾਰੇ ਅਪਡੇਟ ਨਹੀਂ ਮਿਲ ਰਹੀ। ਇਸ ਕਰਕੇ ਮੈਨੂੰ ਲੱਗਦਾਗਾ ਕਿ ਆਫਟਰ ਕਪਿਲ ਸਿੱਬਲ, ਸੰਜੇ ਰਾਉਤ ਨੇ ਵੀ ਇਹ ਲੈਟਰ ਲਿਖਿਆ। ਜੀ, ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਤਾਂ ਯੂਪੀ ਦੇ ਫਤਿਹਪੁਰ ਦੇ ਵਿੱਚ ਇੱਕ ਮਕਬਰੇ ਦੇ ਉੱਪਰ ਭਗਵਾ ਲਹਿਰਾ ਦਿੱਤਾ ਗਿਆ ਹੈ। ਖਾਸਾ ਬਵਾਲ ਹੋਇਆ, ਪਥਰਾਵ ਵੀ ਹੋਇਆ ਉੱਥੇ। ਇਹ ਕਿਸ ਦੀ ਹਰਕਤ ਹੈ ਜੀ? ਇਹ ਬੇਸਿਕਲੀ ਹਿੰਦੂਤਵਾ ਸੰਗਠਨਾਂ ਦੀ ਹਰਕਤ ਹੈ। ਪਹਿਲਾਂ ਜਿਵੇਂ ਆਪਾਂ ਇਸ ਸਾਲ ਦੀ ਸ਼ੁਰੂਆਤ 'ਚ ਸੰਭਲ ਬਾਰੇ ਜ਼ਿਕਰ ਕਰ ਰਹੇ ਸੀਗੇ ਕਿ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਨੂੰ ਇਹਨਾਂ ਨੇ ਕਲੇਮ ਕੀਤਾ ਸੀਗਾ ਕਿ ਇਹ ਮੰਦਿਰ ਹੈ। ਹੁਣ ਫਤਿਹਪੁਰ ਜ਼ਿਲ੍ਹੇ ਦੀ ਜਿਹੜੀ ਮਸਜਿਦ ਹੈ, ਜਿਹੜਾ ਮਕਬਰਾ ਹੈਗਾ, ਉਹਨੂੰ ਕਲੇਮ ਕਰ ਰਹੇ ਨੇ ਕਿ ਇਹ ਮੰਦਿਰ ਹੈ। ਤੇ ਉੱਥੇ ਅੱਜ ਇਹ ਵੜ ਗਏ ਸੀਗੇ। ਉੱਥੇ ਇਹ ਇੱਕ ਨਵਾਬ ਦਾ ਇਹ ਮਕਬਰਾ, ਇੱਕ ਮੁਸਲਿਮ ਨਵਾਬ ਨੇ ਇਹ ਮਕਬਰਾ ਬਣਾਇਆ ਸੀਗਾ ਤੇ ਉਹਨਾਂ ਦੀ ਕਬਰਾਂ ਵੀ ਤੋੜ ਦਿੱਤੀਆਂ ਗਈਆਂ। ਤੇ ਬਾਅਦ 'ਚ ਉਸ ਮਕਬਰੇ ਦੇ ਅੰਦਰ ਵੀ ਵੜ ਗਏ ਤੇ ਉੱਥੇ ਫਿਰ ਇਹਨਾਂ ਨੇ ਹਨੂੰਮਾਨ ਚਾਲੀਸਾ ਦਾ ਵੀ ਪਾਠ ਵਗੈਰਾ ਕੀਤਾ। ਤੇ ਇੱਕ ਵੱਡੇ ਲੈਵਲ ਤੇ ਜਿਹੜੇ ਹਿੰਦੂ ਸੰਗਠਨਾਂ ਦੇ ਲੋਕ ਇਕੱਠੇ ਸੀਗੇ, ਉਹਨਾਂ ਨੇ ਸੰਖਨਾਦ ਕੀਤਾ ਤੇ ਉਸ ਤੋਂ ਬਾਅਦ ਤਕਰੀਬਨ 3-4 ਹਜ਼ਾਰ ਜਾਣਾ, ਪੁਲਿਸ ਨੇ ਉਹਨਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਉਹ ਸਾਰੇ ਜਾ ਕੇ ਮਸਜਿਦ 'ਚ ਵੜ ਗਏ ਤੇ ਉੱਥੇ ਉਹਨਾਂ ਨੇ ਡਿਕਲੇਅਰ ਕਰਤਾ ਕਿ ਇਹ ਮੰਦਿਰ ਹੈ। ਹੁਣ ਇਹ ਹਿੰਦੂਤਵਾ ਸੰਗਠਨਾਂ ਦਾ ਇੱਕ ਪੈਟਰਨ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜਿਹੜੇ ਘੱਟ ਗਿਣਤੀ ਦੇ ਜਿਹੜੇ ਲੋਕਾਂ ਦੇ ਧਾਰਮਿਕ ਸਥਾਨ ਨੇ, ਉਹਨਾਂ ਨੂੰ ਕਬਜ਼ਾ ਕਰਕੇ ਉਹ ਆਪਣਾ ਕਹਿੰਦੇ ਨੇ, ਚਾਹੇ ਗਿਆਨਵਾਪੀ ਮਸਜਿਦ ਹੋਵੇ ਬਨਾਰਸ ਵਾਲੀ, ਉਹਦੇ ਤੇ ਇਹਨਾਂ ਨੇ ਰੌਲਾ ਪਾਇਆ। ਬਾਅਦ 'ਚ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਗਈ, ਕੋਰਟ ਨੇ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਕਿ ਤਹਿਖਾਨੇ 'ਚ ਪੂਜਾ ਅਰਚਨਾ ਕਰ ਸਕਦੇ ਨੇ। ਇਹਨਾਂ ਨੇ ਜਿਹੜਾ ਮਥੁਰਾ ਦੀ ਜਿਹੜੀ ਮਸਜਿਦ ਹੈ, ਉਹਨੂੰ ਵੀ ਇਹ ਕਹਿ ਰਹੇ ਨੇ ਕਿ ਕ੍ਰਿਸ਼ਨ ਜਨਮ ਭੂਮੀ ਹੈਗੀ ਆ, ਉੱਥੇ ਇਹਨਾਂ ਨੇ ਰੌਲਾ ਪਾਇਆ ਹੋਇਆਗਾ। ਸੰਭਲ ਦੀ ਸ਼ਾਹੀ ਜਾਮਾ ਮਸਜਿਦ ਤੇ ਰੌਲਾ ਪਾ ਰੱਖਿਆ ਸੀ, ਹੁਣ ਫਤਿਹਪੁਰ 'ਚ ਪਾ ਲਿਆ। ਯਾਨੀ ਕਿ ਹਰ ਜ਼ਿਲ੍ਹੇ ਦੇ ਅੰਦਰ ਇਹਨਾਂ ਨੇ ਇਸ ਕਿਸਮ ਨਾਲ ਰੌਲੇ ਪਾ ਰੱਖੇ ਨੇ। ਮਸਜਿਦਾਂ ਨੂੰ ਇਹ ਮੰਦਿਰ ਕਹਿ ਰਹੇ ਨੇ ਤੇ ਉਹਨਾਂ 'ਚ ਜਾ ਕੇ ਇਹ ਵੜ ਜਾਂਦੇ ਨੇ ਤੇ ਉੱਥੇ ਪੂਜਾ ਅਰਚਨਾ ਕਰਨ ਲੱਗ ਜਾਂਦੇ ਨੇ। ਜਦੋਂ ਮੁਸਲਿਮ ਪੱਖ ਕੋਰਟ 'ਚ ਜਾਂਦਾਗਾ, ਕਿਉਂਕਿ ਸਰਕਾਰ ਤਾਂ ਉਹਨਾਂ ਦੀ ਸੁਣ ਨਹੀਂ ਰਹੀ, ਸਰਕਾਰ ਤਾਂ ਇਹਨਾਂ ਨੂੰ ਹਿੰਦੂਤਵ ਸੰਗਠਨਾਂ ਦੀ ਸੁਣ ਰਹੀ ਹੈ, ਤੇ ਜਦੋਂ ਮੁਸਲਿਮ ਪੱਖ ਕੋਰਟ 'ਚ ਜਾਂਦਾਗਾ ਤੇ ਫਿਰ ਕੋਰਟ ਸਟੇਟਸ ਕੋ ਲਗਾ ਦਿੰਦਾਗਾ। ਹੁਣ ਸਟੇਟਸ ਕੋ ਜੇ ਲਾਣਾ ਹੈਗਾ ਤਾਂ ਫਿਰ ਉਦੋਂ ਦਾ ਲਾਓ ਨਾ, ਇਹਨਾਂ ਦੇ ਵੜਨ ਤੋਂ ਪਹਿਲਾਂ ਦਾ ਲਾਓ। ਜੀ ਜੀ, ਮਤਲਬ ਇਹ ਵੜਨ ਤੋਂ ਬਾਅਦ ਜੇ ਸਟੇਟਸ ਕੋ ਲਾਣਗੇ ਤਾਂ ਇਹਦਾ ਤਾਂ ਉਹ ਕਹਿਣਗੇ ਕਿ ਕਬਜ਼ਾ ਤਾਂ ਸਾਡਾ ਵੀ, ਅਸੀਂ ਵੀ ਪੂਜਾ ਅਰਚਨਾ ਕਰ ਰਹੇ ਹਾਂ। ਫਿਰ ਇਹਨਾਂ ਨੂੰ ਵੀ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਪੂਜਾ ਅਰਚਨਾ ਕਰ ਲਓ। ਤਾਂ ਏਦਾਂ ਮਾਈਨੋਰਿਟੀਜ਼ ਦੇ ਜਿਹੜੇ ਧਾਰਮਿਕ ਸਥਲ ਨੇ, ਧਾਰਮਿਕ ਸਾਈਟਸ ਨੇ, ਉਹਨਾਂ ਨੂੰ ਕਬਜ਼ਾਇਆ ਜਾ ਰਿਹਾ ਹੈਗਾ ਹਿੰਦੂਤਵਾ ਸੰਗਠਨਾਂ ਵੱਲੋਂ। ਇਹਨਾਂ ਨੇ ਈਵਨ ਜਿਹੜੀ ਅਜਮੇਰ ਦੀ ਦਰਗਾਹ ਹੈਗੀ ਆ, ਉਹਦੇ ਬਾਰੇ ਵੀ ਕਲੇਮ ਕਰ ਦਿੱਤਾ ਸੀਗਾ। ਤੇ ਇਹ ਸਾਰਾ ਮਾਮਲਾ ਚੱਲ ਰਿਹਾ ਹੈਗਾ ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰ ਮੈਨੂੰ ਲੱਗਦਾ ਗਾ ਕਿ ਇਹ ਤਾਂ ਦੇਖੋ ਪਹਿਲਾਂ ਸੰਭਲ ਸੀਗਾ, ਹੁਣ ਇਹਨਾਂ ਨੇ ਫਤਿਹਪੁਰ ਵੀ ਸ਼ੁਰੂ ਕਰ ਲਿਆ। ਹੌਲੀ-ਹੌਲੀ ਇਹ ਸਾਰੇ ਉੱਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਦੇ ਅੰਦਰ ਇਹਨਾਂ ਨੇ ਮੰਦਿਰ ਮਸਜਿਦ ਵਿਵਾਦ ਖੜਾ ਕਰ ਦੇਣਾ ਗਾ, ਕਿਉਂਕਿ 2027 ਚ ਜਦੋਂ ਪੰਜਾਬ ਦੇ ਚੋਣ ਹੋਣੇ ਨੇ, ਉਸੇ ਮਹੀਨੇ ਹੀ ਉੱਤਰ ਪ੍ਰਦੇਸ਼ ਦੇ ਚੋਣ ਹੋਣੇ ਨੇ, ਤੇ ਇਹਨਾਂ ਨੂੰ ਉਹੀ ਸਾਰਾ ਕੁਝ ਕਰਨਾ ਗਾ। ਜੀ। ਸੋ ਜੇਕਰ ਦੇਸ਼ ਦੇ ਵਿੱਚ ਮੌਸਮ ਦਾ ਹਾਲ ਜਾਣਨਾ ਹੋਵੇ ਤਾਂ ਹਾਲ ਇਹ ਕਹਿ ਰਿਹਾ ਕਿ ਬਿਹਾਰ 'ਚ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਨੇ, 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਨੇ। ਇਸੇ ਤਰ੍ਹਾਂ ਉੱਤਰਾਖੰਡ 'ਚ 1000 ਤੋਂ ਵੱਧ ਲੋਕਾਂ ਨੂੰ ਰੈਸਕਿਊ ਕਰਨਾ ਪਿਆ। ਹਿਮਾਚਲ 'ਚ 300 ਤੋਂ ਵੀ ਜ਼ਿਆਦਾ ਸੜਕਾਂ ਬੰਦ ਨੇ। ਹੋਰ ਕੀ ਹਾਲ ਹੈ ਜੀ ਮੌਸਮ ਦਾ ਪੂਰੇ ਦੇਸ਼ ਦੇ ਅੰਦਰ? ਦੇਖੋ ਬੇਸਿਕਲੀ ਉੱਤਰ ਭਾਰਤ 'ਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਹੜ੍ਹ ਆਏ ਹੋਏ ਨੇ। ਦੱਖਣ ਭਾਰਤ 'ਚ ਤਾਂ ਚਲੋ ਇਸ ਮੌਨਸੂਨ ਅਰਾਈਵਿੰਗ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ ਮਾਮਲਾ। ਉੱਥੇ ਤਾਂ ਲਗਾਤਾਰ ਆਪਾਂ ਦੇਖ ਹੀ ਰਹੇ ਸੀਗੇ ਕਿ ਜਲ ਭਰਾਅ ਸੀਗਾ, ਤੇ ਹੁਣ ਹੜ੍ਹ ਜੀ ਜਿਵੇਂ, ਕਿਉਂਕਿ ਗੰਗਾ ਵਰਗੇ ਜਿਹੜੇ ਦਰਿਆ ਨੇ, ਗੰਗਾ ਹੋ ਜੀ ਗਿਆ, ਜਮਨਾ ਹੋ ਗਿਆ, ਜਾਂ ਫਿਰ ਮਤਲਬ ਬਹੁਤ ਸਾਰੇ ਦਰਿਆ ਨੇ ਜਿਹੜੇ ਕਿ ਅਫਾਨ ਤੇ ਚੱਲ ਰਹੇ ਨੇ, ਜਿਨ੍ਹਾਂ ਕਰਕੇ ਹੀ ਇਹ ਹੜ੍ਹ ਆਏ ਹੋਏ ਨੇ। ਈਵਨ ਬ੍ਰਹਮਪੁੱਤਰਾ ਕਰਕੇ ਵੀ, ਤੇ ਇਹ ਸਾਰੇ ਉਫਾਨ ਤੋਂ ਹੋਣ ਕਰਕੇ ਜਿਹੜੇ ਆਲੇ ਦੁਆਲੇ ਦੇ ਪਿੰਡ ਹੈਗੇ ਆ ਉਹ ਸਾਰੇ ਡੁੱਬੇ ਹੋਏ ਨੇ। ਉੱਤਰਾਖੰਡ 'ਚ ਜੀ ਤਾਂ ਜਿਹੜਾ ਦਰਾਲੀ ਵਾਲਾ ਸੀਗਾ, ਉੱਥੋਂ ਵੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ। ਉਤੋਂ ਅਗਲੇ ਜਿਹੜੇ ਪਿੰਡ ਸੀਗੇ ਉਹਨਾਂ ਨੂੰ ਵੀ ਰੈਸਕਿਊ, 3000 ਲੋਕਾਂ ਨੂੰ 에ਅਰਲਿਫਟ ਕੀਤਾ ਗਿਆ ਹੈਗਾ, ਹੈਲੀਕਾਪਟਰ ਰਾਹੀਂ ਕੱਢਿਆ ਗਿਆ ਹੈਗਾ, ਕਿਉਂਕਿ ਸਾਰੇ ਸੜਕਾਂ ਬ੍ਰਿਜ ਵਗੈਰਾ ਸਾਰੇ ਟੁੱਟ ਗਏ ਸੀਗੇ। ਤੇ ਦਰਾਲੀ 'ਚ ਹਜੇ ਤੱਕ ਰੈਸਕਿਊ ਚੱਲ ਰਿਹਾ ਹੈਗਾ। ਜਿਹੜੇ ਡੈਥ ਟੋਲ ਹੈਗਾ ਉਹ 150 ਪਾਰ ਹੋ ਚੁੱਕਿਆ ਹੈਗਾ। 150 ਲੋਕਾਂ ਤੋਂ ਵੱਧ ਲੋਕ ਉੱਥੇ ਮਰ ਚੁੱਕੇ ਨੇ। ਜਿਹੜਾ ਬਾਦਲ ਫਟਿਆ ਸੀ ਜਿਸ ਪਿੰਡ ਦੇ ਉੱਪਰ, ਉਸ ਦੀ ਮੈਂ ਗੱਲ ਕਰ ਰਿਹਾ ਹਾਂ। ਤੇ ਉੱਥੇ ਪੱਤਰਕਾਰਾਂ ਨੂੰ ਜਾਣ ਤੋਂ ਰੋਕਿਆ ਵੀ ਜਾ ਰਿਹਾ ਹੈਗਾ। ਹਿਮਾਚਲ 'ਚ ਜੀ ਤਕਰੀਬਨ 350 ਤੋਂ ਲੈ ਕੇ 360 ਤੱਕ ਜਿਹੜੀ ਸੜਕਾਂ ਹੈਗੀਆਂ ਉਹ ਬੰਦ ਨੇ। ਤੇ ਹਿਮਾਚਲ 'ਚ ਵੀ ਹਿਮਾਚਲ ਦੇ ਡੈਮਾਂ ਤੋਂ ਲਗਾਤਾਰ ਪੰਜਾਬ 'ਚ ਪਾਣੀ ਛੱਡਿਆ ਜਾ ਰਿਹਾ ਹੈਗਾ। ਆਪਾਂ ਨੂੰ ਪਤਾ ਕਿ ਜਿਹੜਾ ਸਤਲੁਜ ਕਰਕੇ ਈਵਨ ਫਾਜ਼ਿਲਕਾ, ਫਿਰੋਜ਼ਪੁਰ ਵਾਲਾ ਜਿਹੜਾ ਏਰੀਆ, ਉੱਥੇ ਤਾਂ ਹੜ੍ਹ ਆਏ ਹੋਏ ਨੇ। ਉੱਥੇ ਤੱਕ ਕਿਸਾਨਾਂ ਦੇ ਖੇਤ ਡੁੱਬੇ ਹੋਏ ਨੇ। ਬਿਆਸ 'ਚ ਵੀ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ। ਹੁਸ਼ਿਆਰਪੁਰ ਜ਼ਿਲ੍ਹਾ ਹੜ੍ਹ ਦੇ ਚਪੇਟ 'ਚ ਹੈਗਾ। ਤੇ ਮੈਨੂੰ ਲੱਗਦਾ ਗਾ ਕਿ ਜੇ ਹੋਰ ਇਸ ਮਹੀਨੇ ਹੋਰ ਜ਼ਿਆਦਾ ਮੀਂਹ ਪੈਂਦਾ ਗਾ ਤਾਂ ਫਿਰ ਹੜ੍ਹ ਪੰਜਾਬ 'ਚ ਵੀ ਦੇਖਣ ਨੂੰ ਆਪਾਂ ਨੂੰ ਮਿਲਣਗੇ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਮੁੰਬਈ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਦੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਹੈ, ਕਿਉਂਕਿ ਬੀਤੇ ਦਿਨ ਹੀ ਉਹਨਾਂ ਨੇ ਕੈਨੇਡਾ ਦੇ ਵਿੱਚ ਇੱਕ ਕੈਫੇ ਓਪਨ ਕੀਤਾ। ਪਹਿਲਾਂ ਤਾਂ ਕੈਫੇ ਓਪਨ ਹੁੰਦਿਆਂ ਹੀ ਉਸ ਤੇ ਗੋਲੀਬਾਰੀ ਹੋ ਗਈ, ਤੇ ਉਸ ਤੋਂ ਬਾਅਦ ਖਬਰ ਇਹ ਵੀ ਸਾਹਮਣੇ ਆਈ ਕਿ ਇੱਕ ਵਾਰ ਫਿਰ ਤੋਂ ਫਾਇਰਿੰਗ ਹੋਈ ਹੈ ਤੇ ਲਾਰੈਂਸ ਗੈਂਗ ਦਾ ਇਸ ਦੇ ਵਿੱਚ ਨਾਮ ਲਿਆ ਜਾ ਰਿਹਾ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਸਲਮਾਨ ਖਾਨ ਦੇ ਨਾਲ ਜੁੜਦੀ ਇਹ ਸਾਰੀ ਗੱਲ ਹੈ, ਸਲਮਾਨ ਖਾਨ ਨਾਲ ਕੰਮ ਕਰਨ ਵਾਲਿਆਂ ਨਾਲ ਜੁੜਦੀ ਇਹ ਗੱਲ ਹੈ। ਕੀ ਇਹ ਕਿੰਨਾ ਕੁ ਸੱਚ ਹੈ ਇਸ ਦੇ ਵਿੱਚ, ਤੇ ਹੁਣ ਸਿਕਿਉਰਿਟੀ ਕਿੰਨੀ ਵਧਾਈ ਗਈ? ਹਾਂਜੀ, ਬੇਸਿਕਲੀ ਬੰਬੇ ਪੁਲਿਸ ਨੇ ਉਹਨਾਂ ਦੀ ਸੁਰੱਖਿਆ ਵਧਾਈ ਹੈ। ਤੇ ਪਹਿਲਾਂ ਉਹਨਾਂ ਕੋਲ ਘੱਟ ਸਿਕਿਉਰਿਟੀ ਸੀ। ਹੁਣ ਦੱਸਿਆ ਜਾ ਰਿਹਾ ਹੈਗਾ ਕਿ 6 ਹੋਰ ਨਵੇਂ ਜਿਹੜੇ ਜਵਾਨ ਹੈਗੇ ਪੁਲਿਸ ਦੇ, ਉਹਨਾਂ ਦੇ ਸਿਕਿਉਰਿਟੀ ਵਾਸਤੇ ਲਾ ਦਿੱਤੇ ਗਏ ਹਨ। ਇਹ ਬੇਸਿਕਲੀ ਇੱਕ ਫੇਮਸ ਕੈਫੇ ਉਹਨਾਂ ਨੇ ਇੱਕ ਚੇਨ ਕ੍ਰੀਏਟ ਕਰ ਰਹੇ ਨੇ, ਕੈਪਸ ਕੈਫੇ ਦੀ। ਤੇ ਕੈਪਸ ਕੈਫੇ ਖੋਲਿਆ ਸੀਗਾ, ਉੱਥੇ 1 ਮਹੀਨਾ ਪਹਿਲਾਂ ਹੋਈ, ਖੋਲਦੇ ਸਾਰੀ ਫਾਇਰਿੰਗ ਹੋਈ ਸੀ, ਤੇ ਹੁਣ 3 ਦਿਨ ਪਹਿਲਾਂ ਫਿਰ ਫਾਇਰਿੰਗ ਹੋਈ ਸੀ। ਉਸੇ ਨੂੰ ਲੈ ਕੇ ਹੀ ਇਹ ਜਿਹੜਾ ਐਕਸਟਰਾ ਇੰਤਜ਼ਾਮ ਕੀਤਾ ਗਿਆ ਸਿਕਿਉਰਿਟੀ ਦਾ, ਉਹ ਕੀਤਾ ਗਿਆ ਹੈਗਾ। ਤੇ ਜਿਹੜਾ ਇਹ ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਹ ਸਾਰਾ ਕੁਝ ਜੁੜ ਰਿਹਾ ਹੈਗਾ। ਤੇ ਪਹਿਲਾਂ ਜਿਹੜੀ ਇੰਡੀਆ ਦੀ ਮੀਡੀਆ ਸੀ, ਉਹਨਾਂ ਨੂੰ ਕਿਹਾ ਸੀ, ਉਹਨਾਂ ਨੇ ਇਹ ਚੱਕਰ ਵੀ ਰਚਿਆ, ਕਿਉਂਕਿ ਉਹ ਹਿੰਦੂ ਅਤੇ ਸਿੱਖਾਂ ਨੂੰ ਆਪਸ 'ਚ ਟਕਰਾ ਦਿਖਾਉਣਾ ਚਾਹੁੰਦੇ ਸੀਗੇ ਕਿ ਦੇਖੋ ਇਹ ਤਾਂ ਖਾਲਿਸਤਾਨੀ ਫਾਇਰਿੰਗ ਕਰ ਰਹੇ ਆ, ਇਸ ਕਿਸਮ ਦੇ ਨੈਰੇਟਿਵ ਚਲਾਏ। ਪਰ ਜਦੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਹੜੇ ਗੋਲਡੀ ਢਿੱਲੋਂ ਨੇ ਆਪਣਾ ਕਲੇਮ ਹੀ ਲੈ ਲਿਆ ਕਿ ਅਸੀਂ ਕਰਾਇਆ ਹੈਗਾ, ਤੇ ਕਿਉਂਕਿ ਇਹ ਸਲਮਾਨ ਖਾਨ ਨਾਲ ਕੰਮ ਕਰਦਾ ਸੀਗਾ, ਉਹ ਤੋਂ ਚੀਜ਼ਾਂ ਕਲੀਅਰ ਹੋਈਆਂ ਕਿ ਹਾਂ ਠੀਕ ਹੈ ਕਿ ਕਿਤੇ ਨਾ ਕਿਤੇ ਇਹਦੇ 'ਚ ਇਹ ਕੋਈ ਖਾਲਿਸਤਾਨ, ਮਤਲਬ ਉੱਦਾਂ ਵੀ ਜਿਹੜੇ ਕਿਉਂਕਿ ਖਾਲਿਸਤਾਨ ਇੱਕ ਪੋਲੀਟੀਕਲ ਸਟ੍ਰੈਟਜੀ, ਉਹ ਕੋਈ ਮਤਲਬ ਬੇਸਿਕਲੀ ਉਹ ਪੋਲੀਟੀਕਲ ਕੰਮ ਕਰਦੇ ਨੇ, ਠੀਕ ਹੈ। ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਸ ਕਿਸਮ ਦੇ ਘਟਨਾਵਾਂ ਨਾਲ। ਪਰ ਕਿਉਂਕਿ ਹਿੰਦੀ ਮੀਡੀਆ ਨੂੰ ਮਜ਼ਾ ਆਉਂਦਾ ਗਾ ਜਿਹੜੀ ਆਪਾਂ ਕਹਿ ਲਈਏ ਕਿ ਨੈਸ਼ਨਲਿਟੀ ਦੇ ਕੁਐਸਚਨ ਤੇ ਕੰਮ ਕਰਨ ਵਾਲੀ ਆਰਗੇਨਾਈਜੇਸ਼ਨਸ ਨੂੰ ਕਿਤੇ ਨਾ ਕਿਤੇ ਡਿਫੇਮ ਕਰਨ 'ਚ, ਤੇ ਉਸ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਸੀਗਾ। ਖੈਰ ਹੁਣ ਦੱਸਿਆ ਜਾ ਰਿਹਾ ਹੈਗਾ ਕਿ ਕਪਿਲ ਸ਼ਰਮਾ ਨੂੰ ਐਕਸਟਰਾ ਸਿਕਿਉਰਿਟੀ ਦਿੱਤੀ ਗਈ ਹੈ। ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ। ਮਤਲਬ ਇਹ ਤਾਂ ਫਿਰਕਾ ਪ੍ਰਸਤੀ ਵਾਲੇ ਪਾਸੇ ਇਸ ਚੀਜ਼ ਨੂੰ ਲੈ ਕੇ ਜਾਣਾ ਚਾਹੁੰਦੀ ਸੀ ਹਿੰਦੀ ਮੀਡੀਆ, ਪਰ ਉਹ ਹੋਇਆ ਨਹੀਂ। ਜੀ।
ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਰਾਜਸਥਾਨ ਹਾਈ ਕੋਰਟ ਨੇ ਰੇਪ ਦੇ ਦੋਸ਼ੀ ਆਸਾਰਾਮ ਦੀ ਅੰਤਰਿਮ ਜ਼ਮਾਨਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਬਿਮਾਰੀ ਦਾ ਹਵਾਲਾ ਬਣਾ ਕੇ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਇਹ ਇਸੇ ਆਧਾਰ ਦੇ ਉੱਪਰ ਵਾਧਾ ਕਰਾ ਚੁੱਕਿਆ ਆਪਣੀ ਜ਼ਮਾਨਤ ਦੇ ਵਿੱਚ। ਕਾਰਡੀਓਲੋਜਿਸਟ ਨੇ ਸਿਹਤ ਦੀ ਜਾਂਚ ਕੀਤੀ ਤੇ ਉਹ ਰਿਪੋਰਟ ਫਿਰ ਜਨਤਕ ਕੀਤੀ ਇਹਨਾਂ ਨੇ ਕੋਰਟ ਸਾਹਮਣੇ ਰੱਖੀ ਸੀ। ਦੇਖੋ ਪਿਛਲੇ ਅਗਸਤ 2024 ਤੋਂ ਹੀ ਉਹ ਲਗਾਤਾਰ ਪੈਰੋਲ ਤੇ ਚੱਲ ਰਹੇ ਨੇ। ਪਹਿਲਾਂ ਉਹਨਾਂ ਨੂੰ ਸਿਰਫ 7 ਦਿਨ ਵਾਸਤੇ ਹੀ ਪੈਰੋਲ ਤੇ ਕੱਢਿਆ ਗਿਆ ਸੀਗਾ ਇਲਾਜ ਵਾਸਤੇ, ਫਿਰ ਉਹਨਾਂ ਨੂੰ ਮਹੀਨੇ ਦਾ ਪੈਰੋਲ ਦੇ ਦਿੱਤਾ ਗਿਆ ਸੀ। ਦਸੰਬਰ 'ਚ ਫਿਰ ਉਹਨਾਂ ਨੂੰ ਦੁਬਾਰੇ ਤੋਂ 2 ਵਾਰ ਐਕਸਟੈਂਸ਼ਨਾਂ ਦਿੱਤੀਆਂ ਗਈਆਂ। ਜਨਵਰੀ 'ਚ ਉਹਨਾਂ ਨੂੰ 3 ਮਹੀਨੇ ਦਾ ਪੈਰੋਲ ਦੇ ਦਿੱਤਾ ਗਿਆ, ਫਿਰ ਦੁਬਾਰੇ 3 ਮਹੀਨੇ ਦਾ ਮਾਰਚ 'ਚ ਪੈਰੋਲ ਦਿੱਤਾ ਗਿਆ ਤੇ ਹੁਣ ਐਕਸਟੈਂਸ਼ਨ ਦੁਬਾਰੇ ਤੋਂ ਦੇ ਦਿੱਤੀ ਗਈ ਹੈ ਤੇ 29 ਅਗਸਤ ਤੱਕ ਦੀ ਐਕਸਟੈਂਸ਼ਨ ਹੈ। ਦੇਖਦੇ ਹਾਂ ਅੱਗੇ ਕੀ ਬਣਦਾ ਗਾ। ਮਤਲਬ ਜਿਹੜੇ ਬਾਬੇ ਨੇ ਜਿਨ੍ਹਾਂ ਨੇ ਬਹੁਤ ਜঘਨਿਆ ਅਪਰਾਧ ਕੀਤੇ, ਹੁਣ ਹਾਲਾਂਕਿ ਇਹਨਾਂ ਨੂੰ ਬਾਬਾ ਕਹਿਣਾ ਵੀ ਇੱਕ ਮੂਰਖਤਾ ਹੀ ਹੈ। ਸੈਲਫ ਸਟਾਈਲ ਗੋਡ ਇਹਨਾਂ ਨੂੰ ਕਿਹਾ ਜਾਂਦਾ ਵਾ ਅੰਗਰੇਜ਼ੀ 'ਚ, ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਭਗਵਾਨ ਘੋਸ਼ਿਤ ਕਰ ਰੱਖਿਆ ਸੀ ਤੇ ਜਿਨ੍ਹਾਂ ਤੇ ਇੰਨੇ ਸੀਰੀਅਸ ਕੇਸ ਲੱਗੇ ਹੋਏ ਨੇ ਰੇਪ ਦੇ ਤੇ ਦੋਸ਼ੀ ਵੀ ਪਾਏ ਗਏ ਹਨ। ਤੇ ਇਹ ਤਾਂ ਨਾਬਾਲਿਗ ਕੁੜੀ ਨਾਲ ਸੀਗਾ ਇਹਦਾ ਤਾਂ ਮਾਮਲਾ, ਤੇ ਹੁਣ ਇਹ ਬੜੇ ਆਰਾਮ ਨਾਲ ਜੇਲ੍ਹ ਤੋਂ ਬਾਹਰ ਆਪਣੀ ਜੇਲ੍ਹ ਤੋਂ ਬਾਹਰ ਇੰਜੋਏ ਕਰ ਰਹੇ ਨੇ ਮੈਡੀਕਲ ਗਰਾਊਂਡਸ ਦਾ ਹਵਾਲਾ ਲੈ ਕੇ। ਏਦਾਂ ਹੀ ਜਿਹੜਾ ਇਹ ਹਰਿਆਣੇ ਵਾਲਾ ਸਰਸੇ ਵਾਲਾ ਬਾਬਾ ਉਹ ਵੀ ਐਂ ਮਜ਼ੇ ਲੈਂਦਾ ਗਾ, ਉਹਨੂੰ ਵੀ ਪੈਰੋਲ ਮਿਲੀ ਹੋਈ ਹੈ। ਤੇ ਇਹ ਮਤਲਬ ਪਤਾ ਨਹੀਂ ਸਰਕਾਰ ਇਹਨਾਂ ਤੇ ਕਿਉਂ ਮਿਹਰਬਾਨ ਰਹਿੰਦੀ ਹੈ। ਸ਼ਾਇਦ ਇਲੈਕਸ਼ਨ ਹੋਣਗੇ, ਸ਼ਾਇਦ ਬਿਹਾਰ 'ਚ ਇਲੈਕਸ਼ਨ ਹੋਣਗੇ, ਉਸ ਕਰਕੇ ਇਹਨਾਂ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੇ ਸਮਰਥਕ ਬਿਹਾਰ 'ਚ ਵੋਟਾਂ ਇਹਨਾਂ ਨੂੰ ਪਾ ਦੇਣ। ਜੀ। ਸੋ ਅੱਗੇ ਜੇਕਰ ਚੱਲਦੇ ਹਾਂ ਤਾਂ ਗੱਲ ਕਰ ਲਈਏ ਲੈਂਡ ਪੂਲਿੰਗ ਪਾਲਿਸੀ ਦੀ। ਲੈਂਡ ਪੂਲਿੰਗ ਪਾਲਿਸੀ ਪਿਛਲੇ 3 ਮਹੀਨਿਆਂ ਤੋਂ ਜਦੋਂ ਤੋਂ ਆਈ ਹੈ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਤੇ ਅੱਜ ਸਰਕਾਰ ਨੇ ਉਹ ਹੱਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਪਾਲਿਸੀ ਵਾਪਸ ਲੈ ਲਈ ਹੈ ਜੀ। ਹਾਂਜੀ, 14 ਮਈ 2025 ਨੂੰ ਇਹ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਏ ਸੀਗੀ ਤੇ ਅੱਜ 8ਵੇਂ ਮਹੀਨੇ ਦੀ 11 ਤਰੀਕ ਨੂੰ ਆਪਾਂ ਗੱਲ ਕਰ ਰਹੇ ਹਾਂ। ਤਕਰੀਬਨ 3 ਮਹੀਨੇ ਹੋ ਗਏ ਨੇ ਤੇ ਅੱਜ ਇਹਦੇ ਨਾਲ ਜੁੜੇ ਹੋਏ ਜਿੰਨੇ ਵੀ ਅਮੈਂਡਮੈਂਟ ਸੀਗੇ ਜਾਂ ਲੈਂਡ ਪੂਲਿੰਗ ਪਾਲਿਸੀ ਸੀ ਉਹ ਸਾਰੀ ਦੀ ਸਾਰੀ ਵਿਡਰਾ ਕਰ ਲਈ ਗਈ ਹੈ। ਜਿਹੜਾ ਲੈਟਰ ਆਫ ਇੰਟੈਂਟ ਅਤੇ ਰਜਿਸਟ੍ਰੇਸ਼ਨ ਇਸ ਕਿਸਮ ਦੇ ਜਿਹੜੇ ਕਾਰਜ ਕੀਤੇ ਗਏ ਸੀਗੇ ਆਫਟਰ ਮਈ, ਉਹ ਸਾਰੇ ਰੱਦ ਕਰ ਦਿੱਤੇ ਗਏ ਹਨ, ਵਾਪਸ ਲੈ ਲਏ ਗਏ ਹਨ ਤੇ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈ। ਮੈਂ ਤਾਂ ਇਹ ਕਹਾਂਗਾ ਕਿ ਇਹ ਸਰਕਾਰ ਬੜਾ ਉਛਲ ਰਹੀ ਸੀਗੀ। ਮਾਰਚ 2025 ਨੂੰ ਇਹਨਾਂ ਨੇ ਸ਼ੰਭੂ ਬਾਰਡਰ, ਖਨੌਰੀ ਬਾਰਡਰ ਦਾ ਅੰਦੋਲਨ ਖਤਮ ਕਰਾ ਕੇ ਇਹਨਾਂ ਨੂੰ ਲੱਗਿਆ ਸੀਗਾ ਕਿ ਅਸੀਂ ਨਪਲੇ ਹੈਗੇ ਕਿਸਾਨ, ਹੁਣ ਕਿਸਾਨਾਂ ਦੀ ਅਸੀਂ ਜ਼ਮੀਨ ਵੀ ਖੋਲਾਂਗੇ, ਉਧਰ ਤੁਰ ਪਏ ਸੀਗੇ। ਪਰ ਉਹ ਦੇਖੋ, ਉਹ ਕਿਸਾਨਾਂ ਦਾ ਅੰਦੋਲਨ ਇਹਨਾਂ ਨੇ ਖਤਮ ਕਰਾਇਆ ਸੀਗਾ ਧੋਖੇ ਨਾਲ, ਠੀਕ ਹੈ। ਤੇ ਮੀਟਿੰਗ ਵਾਸਤੇ ਸੱਦਿਆ ਕਿਸਾਨਾਂ ਨੂੰ, ਬਾਅਦ ਚ ਪਿੱਛੋਂ ਉਹਨਾਂ ਦੇ ਅੰਦੋਲਨ ਤੇ ਹਮਲਾ ਕਰਤਾ ਸੀਗਾ। ਇਸ ਵਾਰ ਕਿਸਾਨਾਂ ਨੇ ਤੈਅ ਕਰ ਲਿਆ ਸੀਗਾ ਕਿ ਲੜਾਈ ਆਮਣੇ ਸਾਹਮਣੇ ਦੀ ਹੋਵੇਗੀ। ਜਦੋਂ ਕਿਸਾਨ ਕਿਸੇ ਵੀ ਸਰਕਾਰ ਦੇ ਉਲਟ ਆਮਣੇ ਸਾਹਮਣੇ ਦੀ ਲੜਾਈ ਲੜਦੇ ਨੇ, ਉਹ ਕਿਤੇ ਨਾ ਕਿਤੇ ਔਖਾ ਹੁੰਦਾ ਗਾ ਸਰਕਾਰਾਂ ਨੂੰ, ਤੇ ਸਰਕਾਰਾਂ ਨੂੰ ਮਹਿੰਗਾ ਪੈਂਦਾ ਗਾ। ਤੇ ਇਸ ਵਾਰ ਭਾਜੀ ਮੋੜ ਦਿੱਤੀ ਗਈ ਹੈ, ਕਿਸਾਨਾਂ ਵੱਲੋਂ ਭਾਜੀ ਮੋੜਤੀ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਨੇ ਆਪਣਾ ਬਦਲਾ ਲੈ ਲਿਆਗਾ। ਤੇ ਬਾਕੀ 1-2 ਲਾਈਨਾਂ ਹੀ ਮੈਨੂੰ ਯਾਦ ਆ ਰਹੀਆਂ ਹਨ ਇਹਦੇ ਵਾਸਤੇ, ਜਿਹੜਾ ਸਾਡੇ ਲਈ ਜ਼ਮੀਨ ਸਾਡੀ ਮਾਂ ਵਰਗੀ, ਪਾੜ ਦੀਏ ਵਿਚਾਲੋ ਪੈਰ ਧਰ ਕੇ। ਜੇ ਕੋਈ ਲੱਗਦਾ ਕੋਈ ਵੀ ਹੋਵੇ, ਚਾਹੇ ਕੋਈ ਪੁਰਾਣੀ ਹਕੂਮਤਾਂ ਹੋਣ ਚਾਹੇ ਨਵੀਂ ਹਕੂਮਤ ਹੋਵੇ, ਅੱਗੇ ਕਿਸੇ ਨੇ ਸ਼ਹਿਨਸ਼ਾਹ ਬਣਨਾ ਹੋਵੇ, ਜੇ ਉਹ ਕਿਸਾਨਾਂ ਦੀ ਜ਼ਮੀਨਾਂ ਕੰਨੀ ਅੱਖ ਝਾਕੂਗਾ ਵੀ, ਫਿਰ ਉਹਦਾ ਹਸ਼ਰ ਆਮ ਆਦਮੀ ਪਾਰਟੀ ਵਰਗਾ ਹੀ ਹੋਣਾ। ਤੇ ਮਤਲਬ ਆਪਾਂ ਕਹਿ ਸਕਦੇ ਹਾਂ ਇਹਦੇ ਤੇ ਕਿ ਕਿਸਾਨਾਂ ਨੇ ਸੂਤ ਸਮੇਤ ਭਾਜੀ ਮੋੜ ਦਿੱਤੀ ਹੈ। ਜਿਹੜਾ ਮਾਰਚ 2025 ਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਸੀਗਾ, ਉਹਨਾਂ ਦਾ ਅੰਦੋਲਨ ਧੋਖੇ ਨਾਲ ਉਜਾੜਿਆ ਸੀਗਾ, ਉਹਨਾਂ ਨੂੰ ਕਿਸਾਨਾਂ ਨੇ ਆਮਣੇ ਸਾਹਮਣੇ ਦੀ ਲੜਾਈ 'ਚ ਹਰਾ ਦਿੱਤਾ ਹੈ। ਉਹਨਾਂ ਦੇ ਗੋਡਨੀਆਂ ਲਵਾ ਦਿੱਤੀਆਂ ਹਨ ਤੇ ਵਾਪਸ ਦਿੱਲੀ ਭੇਜ ਦਿੱਤਾ ਇਹਨਾਂ ਦਾ ਹੁਕਮਨਾਮਾ। ਜਿਹੜੀ ਜ਼ਮੀਨਾਂ ਖੋਣਾ ਚਾਹ ਰਹੇ ਸੀਗੇ ਉਹ ਦਿਖਾ ਦਿੱਤਾ ਕਿ ਕਿਸਾਨ ਕਿੰਨੇ ਸਟਰੋਂਗ ਨੇ। ਪੰਜਾਬ ਹਰਿਆਣਾ ਹਾਈ ਕੋਰਟ ਤੇ ਵੀ ਇਹਦੇ 'ਚ ਰੋਕ ਲੱਗੀ ਸੀਗੀ 1 ਮਹੀਨੇ ਵਾਸਤੇ, ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀਗਾ। ਇਹ ਸਮਝ ਆ ਗਿਆ ਸੀਗਾ ਕਿ ਸਾਰੇ ਪਾਸਿਓਂ ਆਮ ਆਦਮੀ ਪਾਰਟੀ ਨੂੰ ਘੇਰ ਕੇ ਇਹ ਗੋਡਨੀਆਂ ਲਵਾਉਣਗੇ, ਘਸੀਟ ਕੁੱਟਣਗੇ ਕਿਸਾਨ, ਤੇ ਕਿਸਾਨਾਂ ਨੇ ਉਹ ਕੰਮ ਕਰਤਾ ਜੀ। ਉਧਰ ਪੰਜਾਬ ਦੇ ਵਿੱਚ ਅੱਜ ਕਹਿ ਲਈਏ ਇੱਕ ਅਕਾਲੀ ਦਲ ਦਾ ਨਵਾਂ ਸਰੂਪ ਸਾਹਮਣੇ ਆ ਗਿਆ ਹੈ, ਜਾਂ ਅਕਾਲੀ ਦਲ ਨੂੰ 2 ਫਾੜ ਹੋ ਗਿਆ ਕਹਿ ਲਈਏ। 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਸੁਣਾਏ ਗਏ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ, ਉਹਨਾਂ ਦੇ ਵਿੱਚ ਉੱਤੇ ਖੜੇ ਜਥੇਦਾਰਾਂ ਦੇ ਵਿੱਚੋਂ ਇੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਕੀ ਉਦੋਂ ਇਸ ਗੱਲ ਦਾ ਗਿਆਨ ਹੋਊਗਾ ਕਿ ਇਹ ਜਿਹੜੇ ਹੁਕਮਨਾਮੇ ਸੁਣਾਏ ਜਾ ਰਹੇ ਨੇ ਇਸੇ ਦਾ ਹਿੱਸਾ ਉਹ ਆਪ ਬਣ ਜਾਣਗੇ। ਹੁਣ ਉਹਨਾਂ ਨੂੰ ਹੀ ਅਕਾਲੀ ਦਲ ਭਰਤੀ ਕਮੇਟੀ ਜਿਹੜੀ ਸੀ ਉਸ ਦਾ ਪ੍ਰਧਾਨ ਉਸ ਦੇ ਅੱਗੇ ਲਾ ਦਿੱਤਾ ਗਿਆ ਹੈ। ਕੀ ਕਹੋਗੇ ਇਸ ਤੇ?
ਦੇਖੋ ਜਦੋਂ ਤੋਂ ਇਹ ਹੁਕਮਨਾਮਾ 2 ਦਸੰਬਰ 2024 ਤੋਂ ਹੋਇਆ ਸੀਗਾ, ਤੇ ਉਸ ਤੋਂ ਬਾਅਦ 5 ਮੈਂਬਰੀ ਭਰਤੀ ਕਮੇਟੀ ਬਣਾਈ ਗਈ ਸੀਗੀ, ਤੇ ਉਹ ਲਗਾਤਾਰ ਪਿੰਡਾਂ 'ਚ ਜਾ ਕੇ ਕੰਮ ਕਰ ਰਹੀ ਸੀਗੀ। ਹਰ ਜ਼ਿਲ੍ਹੇ ਦੇ ਵਿੱਚ ਉਹ ਗਏ ਨੇ, ਉਹਨਾਂ ਨੇ ਡੈਲੀਗੇਟ ਬਣਾਏ ਨੇ, ਤੇ ਇਸੇ ਦੌਰਾਨ ਇੱਕ ਪਾਵਰ ਸ਼ਿਫਟ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਸੁਖਬੀਰ ਬਾਦਲ ਨੇ ਹੜਬੜੀ 'ਚ ਜਨਵਰੀ ਮਹੀਨੇ ਤੋਂ ਹੀ ਇਹ ਸ਼ੁਰੂ ਕਰਤਾ ਸੀਗਾ ਕੰਮ, ਤੇ ਉਹਨੇ ਹੜਬੜੀ 'ਚ ਆਪਣੇ ਆਪ ਨੂੰ ਹੀ ਪ੍ਰਧਾਨ ਬਣਾ ਲਿਆ। ਤੇ ਕਿਤੇ ਨਾ ਕਿਤੇ ਭਰਤੀ ਕਮੇਟੀ ਸੀਗੀ ਉਹਨੂੰ ਸਾਈਡਲਾਈਨ ਕਰ ਦਿੱਤਾ ਗਿਆ, ਕਿਉਂਕਿ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੀ ਸੱਤਾ ਨੂੰ ਚੁਣੌਤੀ ਆ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਅੱਜ ਇਸ ਨਏ ਜਿਹੜਾ ਅਕਾਲੀ ਦਲ ਹੋਂਦ 'ਚ ਆਏਗਾ, ਇਹਦੇ ਪ੍ਰਧਾਨ ਐਲਾਨੇ ਗਏ ਹਨ। ਹਾਲਾਂਕਿ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਪਾਰਟੀ ਵੀ ਲਵਾਂਗੇ, ਸਿੰਬਲ ਵੀ ਲਵਾਂਗੇ, ਤੇ ਜਿਹੜਾ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਸੀ ਪਾਰਟੀ ਤੇ, ਉਹਨਾਂ ਨੂੰ ਵਿਹਲਾ ਕਰਾਂਗੇ। ਇਹ ਕਿਤੇ ਨਾ ਕਿਤੇ ਮਾਮਲਾ ਦੇਖਣ ਨੂੰ ਮਿਲੇਗਾ। ਜਿਹੜੀ ਕਮੇਟੀ, ਪੰਥਕ ਕਮੇਟੀ ਬਣਾਈ ਗਈ ਹੈ, ਇੱਕ ਭਰਤੀ ਕਮੇਟੀ ਨੇ ਨਾਲ ਦੀ ਨਾਲ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਵਾਸਤੇ ਇੱਕ ਪੰਥਕ ਕਮੇਟੀ ਵੀ ਬਣਾਈ ਹੈ, ਜਿਹਦਾ ਚੇਅਰਪਰਸਨ ਬੀਬੀ ਸਤਵੰਤ ਕੌਰ ਉਹਨਾਂ ਨੂੰ ਐਲਾਨਿਆ ਗਿਆ ਹੈਗਾ। ਤੇ ਆਪਾਂ ਨੂੰ ਪਤਾ ਹੈ ਕਿ ਬੀਬੀ ਸਤਵੰਤ ਸਿੰਘ ਕੌਰ ਕੌਣ ਹਨ। ਤੇ ਇਸ 5 ਮੈਂਬਰੀ ਕਮੇਟੀ ਦੇ ਮੈਂਬਰ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਸੀਗੇ। ਅੱਜ ਡੈਲੀਗੇਟ ਆਏ ਸੀਗੇ ਹਰ ਅਸੈਂਬਲੀ ਤੋਂ। ਦੱਸਿਆ ਜਾ ਰਿਹਾ ਹੈਗਾ ਕਿ 3-3 ਡੈਲੀਗੇਟ ਸੀਗੇ। ਇਕਬਾਲ ਸਿੰਘ ਝੁੰਦਾ ਉਹਨਾਂ ਨੇ ਵੀ ਸੰਬੋਧਿਤ ਕੀਤਾ। ਬਾਕੀ ਇਸ ਪ੍ਰੇਮ ਸਿੰਘ ਚੰਦੂਮਾਜਰਾ ਵੀ ਸੀਗੇ ਇਹਦੇ 'ਚ। ਬਾਕੀ ਦੇ ਜਿਹੜੇ ਆਪਾਂ ਕਹਿ ਲਈਏ ਕਿ ਮਨਪ੍ਰੀਤ ਅਯਾਲੀ ਤੋਂ ਲੈ ਕੇ ਬੀਬੀ ਜਗੀਰ ਕੌਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਇਹ ਸਾਰੇ ਜਣੇ ਸੀਗੇ। ਤੇ ਇਹ ਇੱਕ ਨਵਾਂ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਅਕਾਲੀ ਦਲ ਹੈ, ਜਾਂ ਫਿਰ ਅਸਲ ਅਕਾਲੀ ਦਲ ਇਹੀ ਹੈ। ਇਹ ਅੱਗੇ ਫੈਸਲਾ ਹੋਊਗਾ, ਇਹ ਗਰਭ 'ਚ ਹੈਗਾ। ਹਾਲਾਂਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਬਾਦਲ ਦੇ, ਸੁਖਬੀਰ ਬਾਦਲ, ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤੇ ਕੋਈ ਫਰਕ ਨਹੀਂ ਪੈ ਰਿਹਾ। ਤੇ ਜਿਹੜੀ ਨਵੀਂ ਪਾਰਟੀ ਹੈਗੀ ਆ, ਉਹਦੇ ਸਾਹਮਣੇ ਇੱਕ ਚੁਣੌਤੀ ਹੋਊਗੀ ਕਿ ਚੋਣ ਆਯੋਗ ਸਾਹਮਣੇ ਉਹਨਾਂ ਨੂੰ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਦੇ ਤੌਰ ਤੇ ਸਾਬਤ ਕਰਨਾ ਪਊਗਾ। ਹਾਲਾਂਕਿ ਪਾਰਟੀ ਨੇ ਅੱਜ ਕਿਹਾ ਹੈਗਾ ਅੱਜ ਕਿ ਅਸੀਂ ਆਪਣੇ ਆਪ ਨੂੰ ਬਤੌਰ ਅਸਲੀ ਅਕਾਲੀ ਦਲ ਪ੍ਰਸਤੁਤ ਕਰਾਂਗੇ, ਤੇ ਸੁਖਬੀਰ ਬਾਦਲ ਦੇ ਨੇਤਰਤਵ ਵਾਲੀ ਪਾਰਟੀ ਨੂੰ, ਉਹਦੀ ਲੀਡਰਸ਼ਿਪ ਵਾਲੀ ਪਾਰਟੀ ਨੂੰ ਸਿੱਧੀ ਚੁਣੌਤੀ ਦੇਵਾਂਗੇ। ਤੇ ਦੇਖਦੇ ਹਾਂ ਕਿ ਇਹਦੇ 'ਚ ਬਣਦਾ ਕੀ ਹੈ। ਬਾਕੀ ਮਤਲਬ ਅੱਜ ਇਹੀ ਹੈਗਾ ਪੂਰਾ, ਮਤਲਬ ਰਿਪੋਰਟਿੰਗ ਤਾਂ ਇਹੀ ਹੈ। ਹਾਲਾਂਕਿ ਹਜੇ ਇਹਦੇ ਬਾਰੇ ਮੈਚੁਰ ਡਿਸਕਸ਼ਨ ਕਰਨ ਦੀ ਲੋੜ ਹੈ ਕਿ ਕਿਸ ਵੱਲ ਪੰਜਾਬ ਦੀ ਪੰਥਕ ਸਿਆਸਤ ਵਧੂਗੀ। ਇੱਥੋਂ ਤੱਕ ਕਿ ਨਵੇਂ ਬਣੇ ਪ੍ਰਧਾਨ ਸਾਹਿਬ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਅਸੀਂ 3 ਚੀਜ਼ਾਂ ਲੈਣੀਆਂ ਨੇ। SGPC ਇਹਨਾਂ ਦੇ ਕੋਲੋਂ ਲੈਣੀ ਹੈ, ਸਿੰਬਲ ਲੈਣਾ ਹੈ, ਤੇ ਆਫਿਸ ਲੈਣਾ ਹੈ। ਤਿੰਨੋਂ ਚੀਜ਼ਾਂ ਲਵਾਂਗੇ ਅਸੀਂ ਜੀ। ਅੱਗੇ ਚੱਲਦੇ ਹਾਂ। ਮਜੀਠੀਆ ਸਾਹਿਬ ਨੂੰ ਰਾਹਤ ਮਿਲੀ, ਇੱਕ ਵਾਰ ਨਹੀਂ ਮਿਲੀ ਮੁੜ ਤੋਂ ਜੀ। ਹਾਂਜੀ, ਅੱਜ ਉਹਨਾਂ ਦੀ ਯਾਚਕਾ ਤੇ ਸੁਣਵਾਈ ਸੀਗੀ ਮੋਹਾਲੀ ਅਦਾਲਤ 'ਚ, ਤੇ ਦੋਵੇਂ ਪੱਖਾਂ ਦੇ ਵਕੀਲਾਂ ਦੀ ਤਕਰੀਬਨ 2.5 ਘੰਟੇ ਬਹਿਸ ਹੋਈ ਹੈ, ਲੇਕਿਨ ਕੋਈ ਫੈਸਲਾ ਨਹੀਂ ਹੋਇਆ, ਯਾਨੀ ਕਿ ਉਹਨਾਂ ਨੂੰ ਕੋਈ ਰਾਹਤ ਮਿਲੀ ਨਹੀਂ ਹੈ। ਤੇ ਇਸ ਮਾਮਲੇ 'ਚ ਦੇਖੋ ਹਜੇ ਬਿਆਨ ਵੀ ਜ਼ਿਆਦਾ ਦਰਜ ਨਹੀਂ ਹੋਏ, ਸਿਰਫ 6 ਲੋਕਾਂ ਦੇ ਬਿਆਨ ਦਰਜ ਹੋਏ ਨੇ। ਜਿਹੜਾ ਇੱਕ ਆਪਾਂ ਕਹਿ ਲਈਏ ਕਿ ਨੁਕਤਾ ਫਸਾਇਆ ਹੋਇਆਗਾ ਵਿਜੀਲੈਂਸ ਨੇ, ਉਹ ਇਹ ਫਸਾਇਆ ਹੋਇਆਗਾ ਕਿ ਸਾਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਇਹਨਾਂ ਦੀ ਐਕਸਟਰਾ ਅਲੱਗ ਅੱਡ ਤੋਂ ਪ੍ਰਾਪਰਟੀਆਂ ਮਿਲੀਆਂ ਨੇ, ਜਿਹੜਾ ਕਿ ਇਸ ਕੇਸ ਨਾਲ ਜੁੜਦੀਆਂ ਨੇ। ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਤੇ ਉਹਨੂੰ ਕਿਤੇ ਨਾ ਕਿਤੇ ਇੱਕ ਪੁਆਇੰਟ ਬਣਾ ਕੇ ਵਿਜੀਲੈਂਸ ਅੱਗੇ ਵਧ ਰਹੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਚੀਜ਼ਾਂ ਸਹੀ ਰੂਪ 'ਚ ਸਾਹਮਣੇ ਆਉਣਗੀਆਂ। ਤੇ ਅੱਜ ਉਹਨਾਂ ਨੂੰ ਨਹੀਂ ਜ਼ਮਾਨਤ ਮਿਲੀ ਹੈ। ਤੇ ਹਾਈ ਕੋਰਟ 'ਚ ਵੀ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਹੋਈ ਸੀ। ਇਹਨਾਂ ਦੇ ਵਕੀਲਾਂ ਨੇ ਆਪਣੇ ਆਪ ਹੀ ਕਿ ਅਸੀਂ ਪਟੀਸ਼ਨ ਨੂੰ ਰਿਵਾਈਜ਼ ਕਰਾਂਗੇ, ਜਿਹੜੀ ਸਾਡੀ ਪਟੀਸ਼ਨ ਹੈ, ਤੇ ਵਿਡਰੋ ਕਰ ਲਿਆ ਸੀਗਾ। ਮੈਨੂੰ ਲੱਗਦਾ ਹੈਗਾ ਕਿ ਉਹ ਮੋਹਾਲੀ ਕੋਰਟ ਦਾ ਇੱਕ ਵਾਰ ਰੁਖ ਦੇਖਣਾ ਚਾਹੁੰਦੇ ਨੇ ਕਿ ਕੀ ਸਾਨੂੰ ਮੋਹਾਲੀ ਕੋਰਟ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ, ਸਾਨੂੰ ਜ਼ਮਾਨਤ ਹੁੰਦੀ ਹੈ ਕਿ ਨਹੀਂ ਹੁੰਦੀ। ਜੇ ਨਹੀਂ ਹੋਈ ਤਾਂ ਉਹ ਫਿਰ ਮੈਨੂੰ ਲੱਗਦਾ ਹੈਗਾ ਕਿ ਅਗਲੇ ਮਹੀਨੇ ਦੁਬਾਰੇ ਤੋਂ ਜਿਹੜੇ ਵਕੀਲ ਨੇ ਮਜੀਠੀਆ ਦੇ, ਉਹ ਜਾਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਤੁਸੀਂ ਕਹਿ ਸਕਦੇ ਹੋ ਕਿ ਅਗਸਤ ਮਹੀਨਾ ਕਿਤੇ ਨਾ ਕਿਤੇ ਮੁਸ਼ਕਿਲਾਂ ਭਰਿਆ ਹੈਗਾ ਮਜੀਠੀਆ ਵਾਸਤੇ। ਮਜੀਠੀਆ ਦਾ ਇਹ ਮਹੀਨਾ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਾ ਕਿ ਜੇਲ੍ਹ 'ਚ ਹੀ ਲੰਘੂਗਾ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ।